आओ जी आ गए यहाँ ते पूरा गाँव आ गए यहाँ। पंजाबी रेडियो यूएसए ते खासे चारे पासे। सत श्री अकाल जी, पंजाबी रेडियो यूएसए ते सारिਆਂ ਦਾ ਸਵਾਗਤ ਹੈ। ਹਾਸੇ ਚਾਰੇ ਪਾਸੇ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਹਾਸੇ ਖਿਲਾਰਨ ਦੇ ਲਈ ਹਰ ਪਾਸੇ ਹਾਸਿਆਂ ਦੀ ਬਾਤ ਪਾਉਣ ਦੇ ਲਈ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। मैं क्या होवेगी हर जगह ते खारिश पैन लगी हाशियां दी बारिश। ਤਾਇਆ ਕੋਈ ਚੰਗੀ ਲਾਈਨ ਜੋੜ ਲੈਂਦਾ। जैसे खारिश में बारिश आ गई है। ਨਹੀਂ ਫਿਰ ਵੀ ਕੋਈ ਰਾਈਮਿੰਗ ਅੱਛੀ ਕਰੋ ਨਾ। ਖਾਰਿਸ਼ गर्मियां दी ਜਿਹੜੀ ਪਹਿਲੀ ਬਾਰਿਸ਼ ਹੁੰਦੀ ਹੈ ਜਦੋਂ ਉਹ ਤੁਹਾਡੇ ਪਿੰਡੇ ਤੇ ਪੈਂਦੀ ਹੈ ਤੁਹਾਨੂੰ ਖੁਰਕ ਨਹੀਂ ਪੈਂਦੀ। ਤਾਇਆ ਖੁਰਕ ਹਟਦੀ ਹੈ ਮੀਂਹ ਚ ਨਹਾਉਣ ਨਾਲ ਪਿੱਤ ਹਟਦੀ ਹੈ। ਨਹੀਂ ਪਹਿਲੀ ਬਾਰਿਸ਼ ਜਿਹੜੀ ਹੁੰਦੀ ਨਾ ਉਹ ਅੱਜਕੱਲ ਬੜੀ ਪੋਲਿਊਟਡ ਹੋ ਚੁੱਕੀ ਹੋਈ ਹੈ। ਅੱਛਾ ਤੇ ਜਦੋਂ ਤੁਹਾਡੇ ਨਾ ਪਿੰਡੇ ਉੱਤੇ ਪੈਂਦੀ ਹੈ ਤੁਹਾਨੂੰ ਖੁਰਕ ਪਾ ਜਾਂਦੀ ਹੈ। ਐਸਿਡ ਰੇਨ ਕਹਿੰਦੇ ਨੇ। ਹਾਂ ਐਸਿਡ ਰੇਨ ਕਹਿੰਦੇ ਨੇ। ਜੀ ਤੇ ਇਸ ਕਰਕੇ ਨਾ ਮੈਂ ਬਾਰਿਸ਼ ਤੇ ਖਾਬ ਕਿਉਂਕਿ ਦੇਖੋ ਤੈਨੂੰ ਤੇ ਪਤਾ ਹੀ ਹੈਗਾ ਮੈਂ ਆਉਂਦੇ ਮੈਂ ਹੁਣ ਕੀ ਤਾਰੀਫਾਂ ਆਪਣੀਆਂ ਕਰਾਂ। ਮੇਰੀ ਤਾਰੀਫ ਦੇ ਵਿੱਚ ਤਾਂ ਵੱਡੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ। ਪਲੀਜ਼ ਤਾਇਆ ਹਲੇ ਸ਼ੁਰੂਆਤ ਹੈ ਕਿ ਲੱਗਦਾ ਹੁਣੇ ਖਿੱਚ ਕੇ ਮੇਰੇ ਕੋਈ ਕੋਨੀ ਮਾਰ ਦੇ। ਗਾਣਾ ਸੁਣਦੇ ਆ ਵਧੀਆ ਗਾਣਾ ਤੁਹਾਡੇ ਵਾਸਤੇ ਪੇਸ਼ ਖਿਦਮਤ ਹੈ। ਗੌਰ ਫਰਮਾਇਓ ਜੀ। ਬਿਲਕੁਲ ਜੀ ਵਾਓ ਯਾ ਨਾਮ ਤੇ ਸੁਣਾ ਹੀ ਹੋਗਾ। ਮੈਨੂੰ ਲੱਗਿਆ ਸੀ ਤਾਇਆ ਕਿ ਹੁਣ ਨਾ ਤੂੰ ਵੀ ਤੂੰ ਆਪ ਹੀ ਚੱਕੇਗਾ। ਨਹੀਂ ਮੈਨੂੰ ਬੁੱਕੂ ਆਂਦਾ ਹੀ। ਹਾਂ ਸੁਣਾਵਾ ਬੁਝਾ ਦੇ ਫਿਰ। ताया बड़ा टैलेंटेड है। ले अभी तुमने देखा ही कहाँ टैलेंट मेरा। गाना लगाओ। हाँ बई ताया सिया। हाँ जी सुना फिर आज केड़ियां खास गल्लां लेके आए। खास गल्लां जिंदगी दी गाथा। अच्छा देखो जी जिवें कि ਤੈਨੂੰ ਮੈਂ ਦੱਸਿਆ ਸਾਇੰਟਿਫਿਕ ਚੀਜ਼ਾਂ ਹੈ। ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਮੈਂ ਆਪਣੀ ਰਿਸਰਚ ਕੀਤੀ ਹੈ। ਸੂਰਜ ਦੀਆਂ ਪਰਾ ਬੈਂਗਨੀ ਕਿਰਨਾਂ। ਹਾਂ ਪਤਾ ਕੀ ਹੁੰਦਾ ਅਲਟਰਾਵਾਇਲਟ ਰੇਜ਼। ਯੈਸ ਇਹ ਵੀ ਮੈਂ ਹੀ ਇਨਵੈਂਟ ਕੀਤੀ ਹੈ ਸੀ। ਓ ਮਤਲਬ ਕਿ ਇਹ ਨਾ ਕੀ ਹੋਇਆ ਕਿ ਮੈਂ ਨਾ ਬੈਠਾ ਸਾਈਕਲ ਦੀ ਵੈਲਡਿੰਗ ਕਰ ਰਿਹਾ ਸੀ। ਅੱਛਾ ਤੇ ਧੁੱਪ ਵੀ ਪੈ ਰਹੀ ਸੀ। ਓਕੇ ਉਧਰੋਂ ਵੈਲਡਿੰਗ ਚਮਕ ਵੀ ਰਹੀ ਸੀ। ਤੇ ਜੋ ਚਮਕੀ ਨਾ ਉਹਦਾ ਅਲੱਗ ਹੀ ਕਲਰ ਦੇਖਿਆ ਮੈਂ। ਫਿਰ ਉੱਥੋਂ ਮੈਂ ਪਰਾ ਬੈਂਗਨੀ ਕਿਰਨਾਂ ਦੀ इजाद की थी। अच्छा ਤੇ ਫਿਰ ਸਾਇੰਟਿਸਟ ਨੇ ਕਨਸੈਪਟ ਕਾਪੀ ਕਰ ਲਿਆ ਮੇਰਾ। ਹਾਂ ਅੱਛਾ ਤਾਇਆ ਤੂੰ ਆਉਂਦੇ ਹੀ ਇੰਨੀ ਕੁ ਗੱਪ ਛੱਡ ਦਵੇਂ ਨਾ ਸਾਰਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਪਤਾ ਤੈਨੂੰ। ਨਹੀਂ ਵਧਾਈ ਦਾ ਪਾਤਰ ਹੈ ਤੂੰ ਇਹਦੇ ਲਈ। ਮੇਰੀ ਨਾ ਕਿਤਾਬ ਹੈ ਕਿਹੜੀ ਹੈ ਫੰਡਾਮੈਂਟਲ ਆਫ ਸਾਇੰਟਿਫਿਕ ਸਟੱਡੀਜ਼ ਵਿਦ ਲੈਕਰੋਸਕੋਪਿਕ ਫੰਡਾਮੈਂਟਲਸ ਬਾਈ ਤਾਇਆ ਸ਼ੌਕੀ। ਵਾਟ ਇਜ਼ ਲੈਕਰੋਸਕੋਪਿਕ ਫੰਡਾਮੈਂਟਲਸ? ਸੂਖਮਦਰਸ਼ੀ ਯੰਤਰ। ਓ ਮਾਈ ਗॉड ਇਹ ਬਹੁਤ ਚਾਹੀਦੀਆਂ ਗੱਲਾਂ ਨੇ। ਮਤਲਬ ਕਿ ਮੈਂ ਇਹਦੇ ਉੱਤੇ ਡੀਪਲੀ ਚੀਜ਼ ਤੇ ਰਿਸਰਚ ਕੀਤੀ ਹੈ। ਅਸੀਂ ਸਾਇੰਸ ਦੀ ਕਲਾਸ ਲਾਉਣ ਨਹੀਂ ਆਏ। ਨਹੀਂ ਮੈਂ ਦੱਸਣਾ ਚਾਹੁੰਦਾ ਕਿ ਦੁੱਧ ਤੋਂ ਦਹੀਂ ਕਿੱਦਾਂ ਬਣਦਾ। ਕਿਵੇਂ ਬਣਦਾ ਇਹ ਅੱਗੇ ਦੱਸੂਗਾ ਗਾਣੇ ਤੋਂ ਬਾਅਦ। ਇਹ ਤੇ ਵੀ ਮੇਰੀ ਕਿਤਾਬ ਹੈ ਆਪਣੀ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ। ਤਾਇਆ ਸ਼ੌਂਕੀ ਤੁਹਾਡੇ ਨਾਲ ਸ਼ੌਂਕੀ ਤੁਹਾਡੇ ਨਾਲ ਨਹੀਂ ਕੱਢਦਾ ਗਾਲ। ਤੁਹਾਡਾ ਸ਼ੌਂਕੀ ਤੁਹਾਡੇ ਨਾਲ ਗਾਲ ਅਸੀਂ ਕੱਢਣ ਵੀ ਨਹੀਂ ਦੇਈਦਾ। ਬਿਲਕੁਲ ਬਾਕੀ ਜੋ ਮਰਜ਼ੀ ਹੁੰਦਾ ਜੇ ਵੀਰੇ ਪਾਰੇ ਗਾਲ ਨਹੀਂ ਕੱਢਣੀ। तो ਨਾਲ ਛੜਾ ਪਿੱਛੇ ਉਹ ਕਰਤੀ ਹੀ ਖੜਾ। ਹੈਲੋ ਆਪਾਂ ਇਹ ਛੜਾ ਛੁੜਾ ਬਾਅਦ ਚ ਕਰ ਲਈਏ। ਦਹੀਂ ਤੇ ਦੁੱਧ ਦੀ ਕੁਛ ਗੱਲ। ਬਈ ਦੇਖੋ ਲੈਕਟੋਬੈਸਿਲਸ ਨਾਮ ਦਾ ਇੱਕ ਜੀਵਾਣੂ ਹੁੰਦਾ ਜੋ ਦੁੱਧ ਤੋਂ ਦਹੀਂ ਬਣਦਾ ਆਂਦਾ। ਵਾਹ ਮਤਲਬ ਨਾ ਇਹ ਨਾ ਮੈਂ ਬਹੁਤ ਤਗੜੀ ਰਿਸਰਚ ਕੀਤੀ ਸੀ ਕਿ ਮੈਂ ਲੱਗਾ ਹੁੰਦਾ ਸੀਗਾ ਡੇਰੀ ਤੇ। ਅੱਛਾ ਇਹ ਉੱਥੋਂ ਦੀ ਫਿਰ ਸਾਇੰਟਿਫਿਕ ਲੈਬ 'ਚ ਮੈਂ ਰਿਸਰਚ ਕੀਤੀ ਹੈ। ਪਰ ਕਿਤਾਬ 'ਚ ਮੈਂ ਥੋੜੀ ਗੱਪ ਮਾਰੀ ਹੈ ਕਿ ਮੈਂ ਨਾਸਾ ਦੇ ਲਾਇਬ੍ਰੇਰੀ ਵਿੱਚ ਲੈਬੋਰੇਟਰੀ 'ਚ ਸੀਗਾ। ਚੱਲ ਕੋਈ ਗੱਲ ਨਹੀਂ ਤਾਇਆ ਅਸੀਂ ਤੈਨੂੰ ਮਾਫ ਕੀਤਾ ਹੈ ਨਾ। ਤੇ ਉਹਦੇ 'ਚ ਮੈਂ ਹੋਰ ਵੀ ਬਹੁਤ ਸਾਰੀਆਂ ਰਿਸਰਚਾਂ ਕੀਤੀਆਂ ਨੇ ਬਹੁਤ ਸਾਰੀਆਂ। ਅਸੀਂ ਤੇਰੀ ਕੋਈ ਵੀ ਰਿਸਰਚ ਨਹੀਂ ਜਾਣਨਾ ਚਾਹੁੰਦੇ। ਅਸੀਂ ਤੇਰੇ ਨਾਲ ਕੋਈ ਵੀ ਸਾਇੰਟਿਫਿਕ ਗੱਲ ਨਹੀਂ ਕਰਨਾ ਚਾਹੁੰਦੇ। ਸੱਪਾਂ ਉੱਤੇ ਬਹੁਤ ਰਿਸਰਚ ਨਹੀਂ ਅਸੀਂ ਕੁਝ ਸੁਣਨਾ ਹੀ ਨਹੀਂ ਚਾਹੁੰਦੇ। ਅੱਛਾ ਸੱਪਾਂ ਨਾਲ ਤਾਂ ਤੁਹਾਡਾ ਰਿਸ਼ਤਾ ਹੀ ਬੜਾ ਗੂੜਾ ਨਾ ਤਾਈ ਕਰਕੇ ਘਰੇ ਆਉਂਦੇ ਜਾਂਦੇ ਰਹਿੰਦੇ ਨੇ ਮੈਨੂੰ ਪਤਾ ਹੈ। ਐਕਚੁਅਲੀ ਵੀ ਆਰ ਨਾ ਹੋਲਸੇਲਰਸ। ਵੀ ਪ੍ਰੋਵਾਈਡ them poison। ਮਤਲਬ ਤਾਈ ਨੇ ਨਾ ਪੈਰਾਂ 'ਚ ਪਲਾਂਟ ਲਵਾਇਆ। ਔਰ ਜਿਹੜੀ ਵੀ ਨਾਗਨੀ ਆਂਦੀ ਹੈ ਜਾਂ ਕੋਈ ਸੱਪ ਆਂਦਾ ਜਾਂ ਅੱਜ ਕੱਲ੍ਹ ਵੀ ਹੈਵ so many customers of King Cobra community also। Oh my God ਅੱਛਾ। King Cobra community often come to our house।
बस वो Take poison and go yes back. yes they just choose chichi and from chichi they take poison. Okay. Yes and your tie is wholesaler. ਹਾਂ ਤਾਇਆ ਹੁਣ ਮੇਰੇ ਨਾਲ ਕਰ ਤੂੰ ਗੱਲ ਇਸ ਵੇਲੇ ਭਾਰਤ ਦੀ, ਭਾਰਤ ਦੀ, ਪੰਜਾਬ ਦੀ, ਪੰਜਾਬ ਦੀ, ਦੇਸ਼ ਦੀ, ਦੇਸ਼ ਦੀ, ਦੁਨੀਆ ਦੀ। ਤੇ ਭਾਰਤ ਤੇ ਦੇਸ਼ ਇੱਕ ਹੀ ਗੱਲ ਹੈ। ਨਹੀਂ, ਦੇਸ਼ ਤਾਂ ਅਮਰੀਕਾ ਵੀ ਹੈ। ਹੈ ਦੇਸ਼ ਤਾਂ ਕੋਈ ਵੀ ਭਾਰਤ ਕਹਿੰਦਾ ਵੀ ਦੇਸ਼ ਆਪਣਾ। ਦੇਸ਼ ਤਾਂ ਸੂਰੀਨਾਮ ਵੀ ਹੈ, ਦੇਸ਼ ਤਾਂ ਅਮਰੀਕਾ ਵੀ ਹੈ, ਦੇਸ਼ ਤਾਂ ਇੰਗਲੈਂਡ ਵੀ ਹੈ, ਦੇਸ਼ ਤਾਂ ਇਟਲੀ ਵੀ ਹੈ, ਦੇਸ਼ ਤਾਂ ਸਪੇਨ ਵੀ ਹੈ, ਦੇਸ਼ ਤਾਂ ਦੇਸ਼ ਹੈ। ਪਾਕਿਸਤਾਨ ਵੀ ਦੇਸ਼ ਹੈ। ਹਾਂ, ਉਹਦਾ ਵੀ ਦੇਸ਼ ਤਾਂ ਨਾਮ ਲਓ। ਪਾਕਿਸਤਾਨ ਵੀ ਹੈ। ਹਾਂ, ਮੈਂ ਤਾਂ ਕਹਿ ਰਹੀ ਹਾਂ ਸਾਡਾ ਗਵਾਂਢੀ ਮੁਲਕ ਹੈ। ਬਿਲਕੁਲ ਹੈ ਨਾ? ਚਾਚੇ ਤਾਇਆ। ਹਾਂ ਬਿਲਕੁਲ ਐਡਾ ਸੋਹਣਾ ਸੁਖਨਾ ਪ੍ਰਧਾਨ ਮੰਤਰੀ ਉੱਥੇ। ਤਾਇਆ ਤੇਰਾ ਦਿਲ ਆਇਆ ਲੱਗਦਾ। ਨਹੀਂ ਦਿਲ ਨਹੀਂ ਆਇਆ। ਉਹ ਤੇਰੀ ਨਾ ਤਾਈ ਦੀ ਦੂਰ ਦੀ ਭੈਣ ਹੈ। ਅੱਛਾ। ਉਹਦਾ ਕਰਸ਼ ਹੈ ਇਮਰਾਨ ਖਾਨ। ਅੱਛਾ ਉਹ ਕਹਿੰਦੀ ਹੈ ਕਿ ਮੈਂ ਉੱਥੇ ਨਾ ਜਾ ਕੇ ਇਮਰਾਨ ਖਾਨ ਨਾਲ ਵਿਆਹ ਕਰਵਾਉਣਾ। ਓਕੇ। ਮੈਂ ਕਿਹਾ 2 ਅੱਗੇ ਹੋਏ ਕਿ 3 ਅੱਗੇ ਹੋਏ ਆ। ਹੋਏ ਨੇ ਕਾਫੀ ਵੈਸੇ ਚਰਚਾ ਤਾਂ ਸੀ। ਹਾਂ ਮਤਲਬ ਉਹ ਕਹਿੰਦੇ ਨੇ ਕਰਾਂਦੇ ਰਹਿੰਦੇ ਨੇ। ਹਾਂ ਸਾਲ ਸਮਾਈ ਨਾ ਉਹਨਾਂ ਨੂੰ ਮਤਲਬ ਕਿ ਜਦੋਂ ਪਰ ਉਹਨਾਂ ਨੂੰ ਤਾਇਆ ਉਹ ਇੱਕ ਕਰਾ ਕੇ ਵੀ ਇੰਨੇ ਤੰਗ ਨਹੀਂ ਹੋਏ। ਮਤਲਬ ਉਹਨਾਂ ਨੇ ਇੰਨੇ ਸਾਰੇ ਕਰਾ ਲਏ ਤੇ ਤੂੰ ਇੱਕ ਕਰਾ ਕੇ ਹੀ ਇੰਨਾ ਤੰਗ ਹੈ। ਦੇਖਦਾ ਕਿੰਨਾ ਫਰਕ ਹੈ। ਹਾਂ ਉਹ ਅਗਲੇ ਬੰਦੇ ਨੇ 3 ਕਰਾਏ ਆ। ਹਾਂ ਉਹਨੂੰ ਦੇਖੋ ਯਾਰ ਵੈਸੇ ਨਾ ਬੰਦੇ ਦੀ ਹੋਣੀ ਕੁੱਟੇ ਖਾਣੀ ਹੁੰਦੀ ਹੈ, ਗੱਲ ਪੱਕੀ ਹੈ। ਚਾਹੇ ਇੱਕ ਕਰਾ ਲਏ ਚਾਹੇ ਉਹਨੇ 3 ਕਰਾਏ ਨੂੰ ਤਾਂ ਵੀ ਲੋਕੀ ਗਾਲਾਂ ਕੱਢਦੇ ਆ। ਹਾਂ। ਸਾਡੇ ਲਈ ਇੱਕ ਵੀ ਨਹੀਂ ਕਰਾਇਆ ਲੋਕੀ ਤਾਂ ਵੀ ਗਾਲਾਂ ਕੱਢਦੇ। ਅੱਛਾ ਤਾਇਆ ਉਧਰ ਕਹਿੰਦੇ ਮੀਟਿੰਗਾਂ ਸ਼ੀਟਿੰਗਾਂ ਦਾ ਦੌਰ ਕਾਫੀ ਹੋ ਰਿਹਾ। ਇਹ ਮੀਟਿੰਗਾਂ ਐਵੇਂ ਕਰੀ ਜਾਂਦੇ ਆ। ਮੈਨੂੰ ਸਮਝ ਨਹੀਂ ਆਂਦੀ ਪਈ ਐਵੇਂ ਨਾ ਲੱਛੀ ਝਿੜਕਦੇ ਪਏ ਆ। ਹਾਂ ਮੈਂ ਤੇ ਕਹਿ ਰਿਹਾ ਵਾਂ ਇਹ 26 ਤੋਂ ਨਾ ਮੈਨੂੰ ਲੱਗ ਰਿਹਾ ਟਰੈਕਟਰ ਚੱਲ ਪੈਣੇ। ਦੇਖੋ ਉਹਨਾਂ ਨੇ ਤਾਂ ਸਾਫ਼ ਕਹਿ ਦਿੱਤਾ। ਉਹ ਤਾਂ ਦਿੱਲੀ ਪੁਲਿਸ ਦੇ ਨਾਲ ਵੀ ਜਿਹੜੀ ਮੀਟਿੰਗ ਹੋਈ ਹੈ ਕਿਸਾਨਾਂ ਦੀ ਉਹਦੇ ਚ ਵੀ ਉਹਨਾਂ ਨੇ ਸਾਫ਼ ਕਰਤਾ ਵੀ ਟਰੈਕਟਰ ਪਰੇਡ ਤਾਂ ਹੋਏਗੀ ਹੀ ਹੋਏਗੀ। ਬਿਲਕੁਲ ਬਿਲਕੁਲ ਯਾਰ ਕੀ ਝਾਕੀਆਂ ਨਹੀਂ ਨਿਕਲਣਗੀਆਂ ਕਿ ਮੈਂ ਕਿਹਾ ਜਲੂਸ ਨਿਕਲੂਗਾ ਸਾਰਿਆਂ ਦਾ। ਸਰਕਾਰ ਦਾ ਜਲੂਸ ਕੱਢਣ ਨੂੰ ਤਿਆਰ ਨਹੀਂ। ਦੇਖੋ ਗੱਲ ਇਹ ਹੈ ਵੀ ਸਰਕਾਰ ਚਾਹੇ ਜਿਵੇਂ ਮਰਜ਼ੀ ਕਹੇ ਕਿਸਾਨ ਵੀ ਭਾਰਤ ਦੇ ਨਾਗਰਿਕ ਨੇ, ਉਹਨਾਂ ਦਾ ਹੱਕ ਬਣਦਾ ਭਾਈ, ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ। ਹੁਣ ਤੇ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਰੋਸ ਜਿਹੜਾ ਉਹ ਜ਼ਾਹਰ ਕੀਤਾ, ਆਪਣੇ ਹੱਕਾਂ ਦੀ ਮੰਗ ਕੀਤੀ ਹੈ ਤੇ ਅਗਲੇ ਕਹਿੰਦੇ ਪਰੇਡ ਵੀ ਅਸੀਂ ਸ਼ਾਂਤਮਈ ਕਰਾਂਗੇ। ਬਿਲਕੁਲ ਬਿਲਕੁਲ ਤੇ ਮੈਂ ਕਹਿੰਦਾ ਉਸ ਟਾਈਮ ਤੇ ਕਿਸੇ ਦਾ ਮੂੰਹ ਵੇਖਣ ਵਾਲਾ ਹੋਊਗਾ। ਕਿਹਦਾ? ਜਿਹੜਾ ਉੱਥੇ ਆਇਆ ਹੋਏਗਾ ਤੇ ਉਹਦਾ ਮੂੰਹ ਵੇਖਣ ਵਾਲਾ ਹੋਏਗਾ ਕਿਉਂਕਿ ਨਾਲ ਤਾਂ ਕੋਈ ਬਹਿਣ ਵਾਸਤੇ ਆਇਆ ਨਹੀਂ ਹੈ। ਕੱਲਾ ਬੈਠਾ, ਮਤਲਬ ਜ਼ਿੰਦਗੀ 'ਚ ਵੀ ਕੱਲਾ, ਸਰਕਾਰ 'ਚ ਵੀ ਕੱਲਾ, ਪਰੇਡ 'ਚ ਵੀ ਕੱਲਾ ਨਾ, ਜ਼ਿੰਦਗੀ 'ਚ ਜਨਾਨੀ ਹੈ। ਸਾਡਾ ਛੱਲਾ ਰਹਿ ਗਿਆ ਕੱਲਾ, ਸੱਜਣ ਰੱਖ ਕੇ ਭੁੱਲ ਗਿਆ। ਤਾਇਆ ਜਦੋਂ ਕਿਤੇ ਸਰਕਾਰੀ ਕੰਮ ਪੈਂਦੇ ਨੇ ਨਾ ਭਾਰਤ 'ਚ, ਉਹ ਬੰਦੇ ਦੀ ਨਾ ਜਿਹੜੀ ਜ਼ਿੰਦਗੀ ਖਰਾਬ ਕਰਦੇ ਨੇ, ਜੂਨ ਖਰਾਬ ਕਰਦੇ ਨੇ ਨਾ, ਪੁੱਛ ਨਾ ਕਿਤੇ। ਤੂੰ ਮੰਨੇਗੀ ਨਹੀਂ, ਸ਼ਨਾਖਤੀ ਕਾਰਡ 'ਚ 2 ਵਾਰੀ ਮਰ ਕੇ ਮੈਂ ਜਿੰਦਾ ਹੋਇਆ। ਮੈਨੂੰ ਲੱਗਾ ਸ਼ਾਇਦ ਮੁਰਸ਼ਿਦ ਹੋਇਆ ਸੀ ਮੈਂ। ਅੱਛਾ ਆਹੋ ਮਤਲਬ ਕਿ ਇੱਕ ਵਾਰ ਤੇ ਮੇਰਾ ਵੋਟਰ ਕਾਰਡ 'ਚੋਂ ਨਾ ਹੀ ਕੱਟਿਆ ਗਿਆ। ਓਕੇ ਮੈਂ ਕਿਹਾ ਕਿਉਂ ਕੱਟਿਆ? ਕਹਿੰਦੇ ਜੇ ਮਰ ਗਏ ਹੋਏ ਵਾ ਕਦੋਂ। ਮੈਂ ਮਰਿਆ ਮੈਨੂੰ ਨਹੀਂ ਪਤਾ। I get confused ਕਿ ਰੱਬ ਦਾ ਦਿੱਤਾ ਵਰਦਾਨ ਚਾਈਨਾ ਮੇਡ ਨਿਕਲਿਆ। ਮੈਨੂੰ ਕਿ ਬੰਟੇ ਅਮਰਤਾ ਦਾ ਵਰਦਾਨ ਸੀਗਾ। ਮੈਂ ਮਰ ਕਿੱਦਾਂ ਗਿਆ? ਮੈਂ 2 ਵਾਰੀ ਮਾਰਿਆ ਤੇ ਮੈਂ ਆਪਣੇ ਆਪ ਜਿੰਦਾ ਵੀ ਹੋ ਗਿਆ। ਮੈਨੂੰ ਸਮਝ ਨਹੀਂ ਮੇਰੇ ਪ੍ਰੂਫ ਦੇ ਕੇ ਕੌਣ ਆ ਰਿਹਾ ਉੱਥੇ। ਤਾਇਆ ਤੂੰ ਜਿੰਦਾ ਕਿਵੇਂ ਹੋ ਗਿਆ? ਉਹੀ ਤਾਂ ਮੈਨੂੰ ਸਮਝ ਨਹੀਂ ਆਂਦੀ ਪਈ ਕਿ ਜਾਂ ਤਾਂ ਜਿਹੜਾ ਆਹ ਚੋਣ ਕਮਿਸ਼ਨ 'ਚ ਬੰਦਾ ਬੈਠਾ ਜਾਂ ਤਾਂ ਤੂੰ ਰਾਮ ਦੇ ਛੱਪੇ ਆਂਦੇ ਮੇਰੇ। ਹੋ ਸਕਦਾ ਜਾਂ ਕੀ ਪਤਾ ਤਾਈ ਦਾ ਦਾਬਾ ਹੋਵੇ ਵੀ ਮੇਰੇ ਸੁਹਾਗ ਬਾਰੇ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ। ਮੇਰੇ ਹਿਸਾਬ ਨਾਲ ਮੇਰੇ ਮਰਨ ਦੇ ਪ੍ਰੂਫ ਦੇ ਕੇ ਵੀ ਉਹੀ ਆਈ ਹੋਣੀ ਹੋ। ਉਹਨੇ ਕਿਤੇ ਮੁੱਕਾ ਮੱਕਾ ਮਾਰਿਆ, ਮੈਂ ਨਾ 2 ਦਿਨ ਬੇਹੋਸ਼ ਵੀ ਰਿਹਾ ਮੈਂ। ਅੱਛਾ ਮਾਰਾ ਕੇ ਕੋਮਾ ਲੱਗਾ ਸੀਗਾ ਮੈਨੂੰ। ਫੁੱਲ ਸਟਾਪ ਨਹੀਂ ਲੱਗਣ ਦਾ ਪਰ ਮੈਂ। ਅੱਛਾ ਅੱਛਾ ਤੇ ਉਹੀ ਬਾਤ ਜਾ ਕੇ ਪ੍ਰੂਫ ਦੇ ਆਈ ਹੋਣੀ ਹੈ। ਉਹ ਨਾ ਐਕਚੁਅਲ 'ਚ ਮੇਰੀ ਪ੍ਰਾਪਰਟੀ ਮਗਰ ਬਹੁਤ ਸੀਗੀ। ਫਿਰ ਮੈਂ ਪ੍ਰਾਪਰਟੀ ਉਹਦੇ ਮਗਰ ਲਾਤੀ। ਉਹ ਕਿਵੇਂ? ਪ੍ਰਾਪਰਟੀ ਮੇਰੀ ਕੁੱਤੀ ਦਾ ਨਾਮ ਹੈ। ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਅੱਛਾ ਮੈਂ ਸਰਕਾਰੀ ਚੱਕਰਾਂ ਦੀ ਗੱਲ ਕਰ ਰਹੀ ਸੀ। ਇੱਕ ਵਿਚਾਰਾ ਬੰਦਾ ਬੜਾ ਪਰੇਸ਼ਾਨ ਹੈ। ਗੋਂਡਾ ਜ਼ਿਲ੍ਹੇ ਤੋਂ ਇਹ ਖਬਰ ਸਾਹਮਣੇ ਆਈ ਹੈ। ਉਹ ਬਜ਼ੁਰਗ ਵਿਚਾਰਾ ਆਪਣੇ ਆਪ ਨੂੰ ਜ਼ਿੰਦਾ ਹੋਣ ਦਾ ਸਬੂਤ ਪੇਸ਼ ਕਰਨ ਦੇ ਲਈ ਵਿਕਾਸ ਭਵਨ 'ਚ ਘੁੰਮੀ ਜਾ ਰਿਹਾ। ਉਹਨੂੰ ਪਤਾ ਕੀ ਚਾਹੀਦਾ? ਹਾਂ ਉਹ ਨਾ ਭਾਗ ਮਿਲਖਾ ਭਾਗ ਦਾ ਗਾਣਾ ਲਾ ਕੇ ਨੱਚੇ ਉੱਤੇ। ਨਹੀਂ ਮਤਲਬ ਹੱਦ ਹੋ ਗਈ। ਕਹਿੰਦੇ ਨੇ ਕਿ ਅਸਲ ਦੇ ਵਿੱਚ ਨਾ ਜਿਹੜੀਆਂ ਸਰਕਾਰੀ ਫਾਈਲਾਂ ਨੇ ਉਹਦੇ ਵਿੱਚ ਅਧਿਕਾਰੀਆਂ ਨੇ ਲਾਪਰਵਾਹੀ ਕਰਤੀ। ਕਰਮਚਾਰੀਆਂ ਨੇ ਬਜ਼ੁਰਗ ਸ਼ਿਆਮ ਬਿਹਾਰੀ ਨੂੰ ਮ੍ਰਿਤਕ ਐਲਾਨ ਦਿੱਤਾ।
ਉਹਦੀ ਜ਼ਿੰਦਗੀ ਦੀ ਸ਼ਾਮ ਢਾਲਤੀ। ਹਾਂ, ਤੇ ਜਿਸ ਤੋਂ ਬਾਅਦ ਵਿੱਚ ਉਹ ਵਿਚਾਰਾ ਹੁਣ ਹਰ ਪਾਸੇ, ਕਿਉਂਕਿ ਪੈਨਸ਼ਨ ਨਹੀਂ ਮਿਲ ਰਹੀ ਉਹਨੂੰ ਵਿਚਾਰੇ ਨੂੰ, ਹਰ ਪਾਸੇ ਚੱਕਰ ਕੱਟ ਰਿਹਾ ਵੀ ਭਰਾਵਾ ਮੈਂ ਜ਼ਿੰਦਾ ਹੂੰ, ਅਭੀ ਹਮ ਜ਼ਿੰਦਾ ਹੈ, ਕੈਸੀ ਹੈ ਮੌਤ ਹੈ, अर्ज कर रहा कैसी है मौत है, जिंदगी च आ नहीं रही, कागजां तो जा नहीं रही। ताया ਇਹ ਬੜੀ ਭਾਵੁਕ ਕਰਨ ਵਾਲੀ ਗੱਲ ਕੀਤੀ ਹੈ ਤੂੰ। ਇਹ ਮੈਂ ਹਾਲਾਤਾਂ ਨੂੰ ਤਰਾਸਦੀ ਨੂੰ ਦੇਖਦੇ ਹੋਏ I get emotional। ਉਹਨੂੰ ਮੈਨੂੰ ਨੰਬਰ ਦਵਾਓ ਉਹਦਾ, ਮੈਂ ਉਹਨੂੰ ਪੈਸੇ ਗੂਗਲ ਪੇ ਕਰਦਾ। ਸਰਕਾਰ ਪੈਨਸ਼ਨ ਦੇਵੇ ਨਾ ਦੇਵੇ, ਮੈਂ ਉਹਨੂੰ ਹੁਣ ਹਰ ਮਹੀਨੇ ਡਾਲਰ ਭੇਜਿਆ ਕਰੂੰ। ਨਹੀਂ ਪਰ ਤਾਇਆ ਗੱਲ ਇਹ ਹੈ ਵੀ ਇਹ ਤਾਂ ਚਲੋ ਇੱਕ ਨੂੰ ਭੇਜ ਦੇਗਾ, ਇਹੋ ਜਿਹਾ ਹਾਲ ਬਹੁਤ ਸਾਰੇ ਲੋਕਾਂ ਦਾ ਉਸ ਮੁਲਕ ਦੇ ਵਿੱਚ। ਕਦੀ ਬੰਦਾ ਕਰ ਲਿਆ ਸੈਟਿੰਗ, ਆਪਣੇ ਪੈਦਾ ਹੋਣ ਦਾ ਸਬੂਤ ਦਿੰਦਾ, ਕਦੇ ਬੰਦਾ ਆਪਣੇ ਮਰਨ ਦਾ ਸਬੂਤ ਦਿੰਦਾ। ਜਿਹਨੂੰ ਇਹ ਚੱਕਰ ਪੈਂਦੇ ਆ ਉਹ ਮੇਰੇ ਨਾਲ ਸੰਪਰਕ ਕਰੋ। ਫਿਰ ਮੈਂ ਬਾਈਡਨ ਨਾਲ ਗੱਲ ਕਰ ਲਈ ਹੈ। ਅੱਛਾ, ਜੋ ਬਾਈਡਨ ਨੇ ਨਾ ਇੱਕ ਕਹਿ ਲਿਆ ਕਿ ਇਹਨਾਂ ਸਭ ਦਾ ਅਕਾਊਂਟ ਖੁਲਵਾਣਾ ਹੈ, ਜਿਵੇਂ ਕਿ ਪ੍ਰਸ਼ਨ ਦੇ ਟਾਵਰ ਦਾ ਸਵਿਸ ਬੈਂਕ ਹੈਗਾ। ਇਹ ਵਿਚਾਰੇ ਪ੍ਰਸ਼ਨ ਨਹੀਂ ਹੈਗੇ, ਮਤਲਬ ਤਰਸਤ ਹੈਗੇ ਹੈ ਨਾ। ਤਾਂ ਇਹਨਾਂ ਵਾਸਤੇ ਇੱਕ ਅਲੱਗ ਤੋਂ ਖਾਤਾ ਖੁੱਲੇਗਾ, ਉਹ ਖਾਤੇ 'ਚ ਪੈਸੇ ਪੈਂਦੇ ਰਹਿਣਗੇ। ਤਾਇਆ ਅਫਵਾਹਾਂ ਨਾ ਫਲਾਇਆ ਕਰ ਮੁਫਤ ਦੀਆਂ। ਮੇਰੀ ਬਾਈਡਨ ਨਾਲ ਗੱਲ ਹੋਈ ਆ। ਅੱਛਾ, ਉਹ ਸ਼ਾਮੀ ਆਪਾਂ ਬੈਠੇ ਸੀਗੇ 8 ਵਜੇ ਨਾਲ, ਤੇ ਫਿਰ ਉਹ ਲਿਟਲ ਫਿਰ ਤਾਂ ਗੱਲ ਹੋ ਹੀ ਗਈ ਹੋਣੀ ਹੈ। ਮੈਨੂੰ ਲੱਗਾ ਜਾ ਹੁਣ ਤਾਂ ਖਾਤੇ 'ਚ ਪੈਣ ਵੀ ਲੱਗ ਗਏ ਪੈਸੇ। ਬਾਈਡਨ ਬੰਦਾ ਬਹੁਤ ਚੰਗਾ, ਬਹੁਤ ਹੀ ਚੰਗਾ ਬੰਦਾ। ਤੈਨੂੰ ਜ਼ਿਆਦਾ ਹੀ ਨਹੀਂ ਕੁਝ ਚੰਗਾ ਲੱਗਦਾ? ਮੈਨੂੰ ਉਹਨੇ ਕੱਲ ਕੰਘੀ ਗਿਫਟ ਕੀਤੀ ਹੈ। ਤਾਇਆ ਤੇਰੇ ਸਿਰ ਤੇ ਵਾਲ ਹੈ ਨਹੀਂ, ਕੰਘੀ ਗਿਫਟ ਕੀਤੀ ਹੈ? ਕੋਈ ਨਹੀਂ ਕਹਿੰਦਾ, ਫੀਲਿੰਗ ਲੈਣ ਨੂੰ ਕੀ ਜਾਂਦਾ। ਅੱਛਾ ਜੀ, ਇੰਨਾ ਹੀ ਨਹੀਂ, ਉਹਨੇ ਮੈਨੂੰ ਵਿਗ ਵੀ ਗਿਫਟ ਕੀਤਾ। ਉਹੀ ਵਾਲੀ ਵਿਗ ਤਾਂ ਨਹੀਂ ਕਿਤੇ ਤਸਵੀਰ ਦੇ ਵਿੱਚ ਤੂੰ ਲਵਾਈ ਹੋਈ? ਮੈਂ ਕਹਿਣਾ ਪਿਆ ਵਾਂ ਕਿ ਵਿਗ ਲਾ ਕੇ ਮੈਂ ਕੰਘੀ ਕਰਦਾ, ਐਡਾ ਮਜ਼ਾ ਆਂਦਾ ਕਿਉਂਕਿ ਬਾਲ ਨਕਲੀ ਹੈ ਨਾ, ਜੂਹਾਂ ਪੈ ਜਾਣ ਸਿਕਰੀ ਪੈਣੀ ਹੈ। ਫੀਲਿੰਗ ਪੂਰੀ ਲਈਦੀ ਆਪਾਂ। ਹਾਂ ਚੱਲ ਪੁੱਛ, ਮੈਂ ਫੀਲਿੰਗ ਕਿਉਂ ਲੈਣੇ ਹੋ? ਮੌਜ ਹੈ ਮੇਰੀ। ਇਹ ਕਿਹੜੀ ਮੌਜ ਹੈ ਤਾਇਆ? ਮੌਜ ਹੈ, ਪਤਾ ਨਹੀਂ, ਮਤਲਬ ਹੱਦ ਹੀ ਹੋ ਗਈ ਤੇਰੀਆਂ ਮੌਜਾਂ ਦੇ ਤਾਂ ਨਾ। ਮੈਂ ਵਾਰੇ ਬਲਿਹਾਰੇ ਜਾਵਾਂ। ਮੈਂ ਤੈਨੂੰ ਕੋਈ ਸਟਾਮ ਲੈ ਕੇ ਦਿੱਤਾ ਸੀਗਾ ਕਿ ਮੈਂ ਆਪਣੀ ਮੌਜਾਂ ਬੜੀਆਂ ਲਿਮਿਟਡ ਰੱਖਾਂਗਾ? ਤਾਇਆ ਮੈਂ ਤੇ ਐਸਾ ਬੰਦਾ ਵਾ, ਮੈਂ ਪਿੰਜਰੇ 'ਚ ਚੂਹਾ ਕੈਦ ਕਰ ਲੈਣਾ ਵਾ, ਐਵੇਂ ਹੀ ਜਦ ਛੱਡ ਵੀ ਦਿੰਦਾ ਫਿਰ ਮੈਂ। ਨਹੀਂ ਫਿਰ ਕੈਦ ਹੀ ਕਿਉਂ ਕਰਦਾ ਜੇ ਛੱਡਣਾ ਹੁੰਦਾ? ਮੌਜ ਹੈ ਮੇਰੀ, ਮੇਰੀ ਮੌਜ ਹੈ। ਗਾਣਾ ਲਾਓ। ਹੁਣ ਮੈਂ ਤੇਰੇ ਨਾਲ ਇੱਕ ਖਬਰ ਸਾਂਝੀ ਕਰਨੀ ਹੈ। ਕਰ ਇੱਕ ਸ਼ਰਤ ਤੇ। ਹਾਂ, ਇਹ ਮੈਨੂੰ ਨਾ ਤੂੰ ਸੈਂਸੇਸ਼ਨਲ ਦੀ ਖਬਰ। ਉਹ ਸੈਂਸੇਸ਼ਨਲ, ਪੂਰੀ ਸੈਂਸੇਸ਼ਨਲ। ਹਾਏ ਆਂਦੇ ਤਾਇਆ ਕੀ ਹੋਇਆ? ਸੈਂਸੇਸ਼ਨਲ ਲੱਗੀ। ਤੂੰ ਕਿਸੇ ਦਿਨ ਏਦਾਂ ਹੀ ਨਾ ਆਪਣੇ ਲੀਵਰ ਦੇ ਵਿੱਚ ਨੁਕਸ ਪਵਾਉਣਾ। ਮੈਂ ਤੈਨੂੰ ਲੀਵਰ ਦਾ ਕੀ ਆ, ਬੋਲਦਾ ਮੈਂ ਗਲੇ ਤੋਂ ਪਿਆ ਵਾ। ਤਾਇਆ ਜਿੰਨਾ ਜ਼ੋਰ ਤੂੰ ਲਾ ਰਿਹਾ ਨਾ, ਜਿੰਨਾ ਮਤਲਬ ਤੂੰ ਪੂਰਾ, ਮੈਨੂੰ ਲੱਗ ਰਿਹਾ ਕਿ ਮੇਰੀ ਬੱਖੀ ਤੇ ਥੋੜਾ ਕਰੈਲ ਪੈ ਗਈ ਹੈ। ਚਲ ਕੋਈ ਨਹੀਂ, ਤੂੰ ਖਬਰ ਸੁਣਾ। ਤਾਇਆ ਤੈਨੂੰ ਮੈਂ ਖਬਰ ਸੁਣਾਉਣੀ ਉਹਨਾਂ ਦੀ ਜਿਹੜੇ ਆਪਣੇ ਆਪ ਦੇ ਉੱਪਰ ਮਤਲਬ ਪੰਜਾਬੀ ਹੋਣ ਦਾ ਦਾਵਾ ਕਰਦੇ ਨੇ, ਜਿਹੜੇ ਕਹਿੰਦੇ ਸਾਨੂੰ ਪੰਜਾਬ ਦੀ ਫਿਕਰ ਹੀ ਬਹੁਤ ਆ, ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਲਈ ਕੁਝ ਵੀ ਕਰ ਸਕਦੇ ਆ, ਜਿਨ੍ਹਾਂ ਦਾ ਪਾਪਾ ਜੀ ਨਲਕੇ ਪੱਟਦਾ ਰਿਹਾ, ਦਾਦੀ ਜੀ ਜਿਹੜੀ ਆ ਉਹ ਧੰਨੋ ਭਜਾਉਂਦੀ ਰਹੀ ਹੈ ਨਾ, ਤੇ ਦਾਦਾ ਜੀ ਜਿਹੜੇ ਆ ਉਹ ਕਹਿੰਦੇ ਵੀ ਕੋਈ ਕਿਉਂ ਨਹੀਂ ਰਹੇ। ਹਾਂ ਕਿਉਂ ਨਹੀਂ ਰਹੇ, ਮੰਨ ਲਓ। ਉਹਨਾਂ ਨੇ ਹੁਣ ਬਿਆਨ ਦਿੱਤਾ। ਅੱਛਾ, ਉਹ ਕਹਿੰਦੇ ਨੇ ਵੀ ਦੇਖੋ ਬਹੁਤ ਸਾਰੀਆਂ ਗੱਲਾਂ ਪਿਛਲੇ ਦਿਨਾਂ ਤੋਂ ਹੋ ਰਹੀਆਂ ਨੇ ਕਿ ਕਿਉਂਕਿ ਆਪਣੇ 2 ਦੀ ਸ਼ੂਟਿੰਗ ਜਿਹੜੀ ਕਿ ਸਨੀ ਦਿਓਲ ਹੋਰਾਂ ਦੀ ਫਿਲਮ ਹੈ, ਉਹ ਕਹਿੰਦੇ ਪੰਜਾਬ ਦੇ ਵਿੱਚ ਹੋਣੀ ਹੈ, ਪਰ ਲੋਕਾਂ ਦੇ ਵਿੱਚ ਗੁੱਸਾ ਹੈ। ਲੋਕਾਂ ਨੇ ਪਿੱਛੇ ਜੇ ਕਿਹਾ ਸੀ ਵੀ ਅਸੀਂ ਨਹੀਂ ਕਰਨ ਦਿਆਂਗੇ, ਤੇ ਕਰਨ ਦਿਓਲ ਨੇ ਹੁਣੇ ਟਵੀਟ ਕੀਤਾ, ਕਹਿੰਦੇ ਵੇਖਦੇ ਆ ਸਾਨੂੰ ਕੌਣ ਰੋਕਦਾ ਹੈ, ਪੰਜਾਬ ਸਾਡਾ ਆਪਣਾ ਘਰ ਹੈ, ਅਸੀਂ ਆਪਣੇ 2 ਦੀ ਸ਼ੂਟਿੰਗ ਪੰਜਾਬ 'ਚ ਹੀ ਕਰਾਂਗੇ। ਅੱਛਾ, ਇਹ ਉਹ ਬੰਦਾ ਹੈ ਜਿਹੜੇ ਬੰਦੇ ਨੇ ਆਪਣੀ ਪਹਿਲੀ ਫਿਲਮ ਦੀ ਪਹਿਲੀ ਚੀਕ ਵੀ ਆਪਣੇ ਪਿਓ ਤੋਂ ਮਰਵਾਈ ਹੈ ਤੇ ਫੋਟੋ ਆਪਣੀ ਅੱਗੇ ਲਾਈ ਹੈ। ਉਹ ਬੰਦਾ ਹੁਣ ਪੰਜਾਬ ਨੂੰ ਏਦਾਂ ਮਤਲਬ ਕਿ ਗੱਲਾਂ ਕਰ ਰਿਹਾ। ਪਹਿਲਾਂ ਕਿਹਾ ਉਹਨੂੰ ਪਾਪੇ ਵਾਂਗੂ ਨਾ, ਤੇਰੇ ਪਾਪੇ ਨੇ ਭਾਵੇਂ ਹੋਰ ਕੁਝ ਕੀਤਾ ਕਿ ਨਹੀਂ ਕੀਤਾ, ਨਲਕੇ ਵਧੀਆ ਪੁੱਟੇ ਤੇ ਚੀਕਾਂ ਵਧੀਆ ਮਾਰੀਆਂ ਨੇ। ਤੂੰ ਦੋਨਾਂ 'ਚ ਕੋਈ ਇੱਕ ਚੀਜ਼ ਸਿੱਖਾ, ਤੈਨੂੰ ਪੰਜਾਬ 'ਚ ਆਣ ਦਾਂਗੇ। ਪਰ ਤੇ ਕੋਈ ਸਿੱਖੀ ਜਾਣੀ ਨਹੀਂ। ਕਿਉਂਕਿ ਨਾਮ ਅਗਰ ਦਿਓਲ ਲਾਲ ਨੇ ਕੋਈ ਜੱਟ ਨਹੀਂ ਬਣ ਜਾਂਦਾ। ਸਿੱਧੀ ਜੀ ਗੱਲ ਹੈ, ਜੱਟਾਂ ਵਾਲੀ ਅੰਦਰਲੀ ਗੱਲ ਹੋਣੀ ਚਾਹੀਦੀ ਹੈ। ਇਹ ਹੈਗੇ ਨਕਲੀ ਜੱਟ, ਨਕਲੀ ਕਿਸਾਨ। ਮੈਂ ਤੇ ਕਿਸਾਨ ਵੀ ਨਹੀਂ ਮੰਨਦਾ। ਹੁਣ ਵੇਖੋ ਇਹਨਾਂ ਦੇ ਬਿਆਨ ਹੀ ਨਹੀਂ ਮਿਲਦੇ ਆਪਸ 'ਚ। ਇਹ ਕਾਹਦਾ ਛਾੜੇਗਾ ਮੈਂ ਪਾਏ ਦੇ ਪਾਲਾ ਦੀ ਸ਼ਾਹ ਹੈਗਾ। ਬੰਦਾ ਪੁੱਛੇ, ਦਾਦਾ ਕੁਝ ਕਹਿੰਦਾ, ਬੁੜਾ ਕੁਝ ਕਹਿੰਦਾ, ਮੁੰਡਾ ਕੁਝ ਕਹਿੰਦਾ। ਉਹ ਜਿਹੜੀ ਉਹਦੀ ਦਾਦੀ ਜਿਹੜੀ ਅਲਟਰਾ ਮਾਡਰਨ ਬਣੀ ਫਿਰਦੀ ਹੈ ਉਹ ਸਾਊਥ ਤੋਂ ਲਿਆਂਦੀ ਪੰਜਾਬ 'ਚ ਵਿਆਹਦੀ ਹੈ ਨਾ, ਪਤਾ ਨਹੀਂ ਕਿੱਧਰ ਨੂੰ ਕਿੱਧਰ ਜਾਂਦੀ, ਸਮਝ ਜਾਂਦੀ ਨਹੀਂ ਹੈ। ਕਿੰਨੇ ਦਿਨ ਹੋ ਗਏ ਕੋਈ ਗੀਤ ਸੰਗੀਤ, ਕੋਈ ਗਾਣਾ, ਕੋਈ ਬੋਲੀ, ਕੋਈ ਸ਼ੇਰੋ ਸ਼ਾਇਰੀ, ਕੁਛ ਵੀ ਆ ਨਹੀਂ ਰਿਹਾ ਤੇਰੇ ਵਾਲੇ ਪਾਸੋਂ। ਤੂੰ ਐਂਟਰਟੇਨ ਨਹੀਂ ਕਰ ਰਿਹਾ ਅੱਜ ਕੱਲ? ਬਈ ਅੱਜ ਕੀਤਾ ਸ਼ੇਰ, ਮੈਂ ਜਦੋਂ ਵੀ ਰੋਣਾ ਮਾਂ ਮੇਰਾ ਨਾ ਕੋਈ ਕਸੂਰ ਹੁੰਦਾ। ਮੈਂ ਜਦ ਵੀ ਰੋਣਾ ਮਾਂ ਮੇਰਾ ਨਾ ਕੋਈ ਕਸੂਰ ਹੁੰਦਾ। ਮੈਂ ਜਦ ਵੀ ਕੋਈ ਗੱਲ ਕਰਾਂ ਮੇਰੇ ਸੱਜੇ ਪਾਸੇ ਬੈਠਾ ਸ਼ੂਰ ਹੁੰਦਾ।
ਤਾਇਆ ਕਿਹਦੇ ਲਈ ਸੀ? बस इदा ही मौज है। ਤਾਇਆ ਤੂੰ ਨਾ ਮਤਲਬ ਸਹੀ ਗੱਲਾਂ ਨਹੀਂ ਕਰ ਰਿਹਾ। मौज गाना छोड़ ਮੈਂ ਨਾ ਤਾਈ ਦੇ ਨਾਲ ਦੋਸਤੀ ਪਾ ਲੈਣੀ ਆ पाला ਤੇ ਤੇਰੀ ਥਾਂ ਤੇ ਹੁਣ मैं ते कहना ਹੌਲੀ ਕਹਿ, ਮੈਂ ਕੋਲੀ ਬੈਠੀ ਆ ਕੰਨ जाके ਪਾਣੇ। ताई नाल मेरे वालों किकलियां पा ਅੱਛਾ तेनू मुंडा छुट्टे ते तेरे भार नाल जमीन थल्ले धसे तेनू लगे पता कि तेरा वाह कितना पिया। ਤਾਈ ਨਾ ਮੈਨੂੰ ਬਹੁਤ ਪਿਆਰ ਕਰਦੀ ਹੈ अच्छा ਤੇ ਬਹੁਤ ਸਤਿਕਾਰ ਵੀ ਕਰਦੀ ਹੈ ਤੂੰ ਵੀ ਨਾ ਤੇ ਜਦੋਂ ਮੈਂ ਤੇਰੇ ਬਾਰੇ ਚ ਦੱਸਿਆ ਤਾਈ ਨੂੰ ਸਾਰਾ ਕੁਝ ਤੇ ਵੇਖੀ ਤਾਂ ਜਾਈ ਉਹਨੇ ਤਾਂ ਮੇਰੀਆਂ ਚੁੰਮੀਆਂ ਲੈ ਲੈ ਕਮਲੀ ਹੋ ताई ਜਾਣਾ। बस छप्पा नू प्यार कर दिया। ਅੱਛਾ She is only concerned about snakes. Are you snake? Welcome back. Welcome back. Welcome back. Welcome back. सजन राजी हो जवे फिर भी रोना नहीं पाईदा पागला वड्डी के कटे सटाट मेरा यामानी और दस की पाली डिंग 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 ਤਾਇਆ? डिंग डिंग चक ਤਾਇਆ ਹਾਂ। ਮਤਲਬ ਫੁੱਲਾ ਭਰੀ ਚੰਗੇਰ ਪ੍ਰੋਗਰਾਮ ਜੇ ਆਪਦਾ ਬਿਲਕੁਲ। ਮੁੱਕਿਆ ਹੋਵੇ ਹਾਂ। ਤੇ ਆਪਾਂ ਕੋਈ ਖਬਰ ਦੀ ਸਾਂਝ ਨਹੀਂ ਨਹੀਂ ਤੈਨੂੰ ਲੱਗਦਾ ਤੇ ਫਿਰ ਅੱਗੇ ਪ੍ਰੋਗਰਾਮ ਚਲੋ ਤੁਹਾਨੂੰ ਦੱਸਾਂਗੇ ਅੱਜ ਕਿ ਆਲੂਆਂ ਦੀ ਖੇਤੀ ਕਿੱਦਾਂ ਕੀਤੀ ਜਾਂਦੀ ਉਹ ਹੈ। ਨਹੀਂ ਆਪਾਂ ਮੇਰੇ ਪਿੰਡ ਮੇਰੇ ਖੇਤ ਥੋੜੀ ਸ਼ੁਰੂ ਕਰ ਰਹੇ ਆ ਹਾਂ। ਆਪਾਂ ਗੱਲ ਕਰ ਰਹੇ ਖਬਰਾਂ ਦੀ ਉਧਰ ਪਤਾ ਹੀ ਨਹੀਂ ਲੱਗਿਆ ਕੀ ਕਹਿੰਦੇ ਇੰਡੀਆ ਦੇ ਵਿੱਚ ਨਾ ਜਿਹੜਾ ਚਾਈਨਾ ਹੈ ਉਹ ਹਾਂ। ਅਰੁਣਾਚਲ ਪ੍ਰਦੇਸ਼ ਚ 4.5 ਕਿਲੋਮੀਟਰ ਅੰਦਰ ਤੱਕ ਆ ਗਿਆ ਅੱਛਾ। ਔਰ ਭਾਰਤੀ ਜ਼ਮੀਨ ਦੇ ਉੱਪਰ ਉਹਨੇ ਪਿੰਡ ਵੀ ਵਸਾ ਦਿੱਤਾ ਹੈ। ਕੀ ਬਾਤ ਹੈ। ਹਾਂ ਤੇ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਤੇ ਖੇਤੀ ਕਾਦੀ ਕਰ ਰਹੇ ਚਾਮਚੜੀਕਾਂ ਦੀ? ਪਤਾ ਨਹੀਂ ਤਾਇਆ ਤੂੰ ਇਹ ਵੇਖ ਕਿ ਇਹਨਾਂ ਨੇ ਇਸ ਪਿੰਡ ਚ ਕਹਿੰਦੇ 101 ਘਰ ਵੀ ਬਣਾ ਲਏ ਨੇ ਅੱਛਾ। ਤੇ ਭਾਰਤ ਨੂੰ ਕੰਨੋ ਕੰਨ ਖਬਰ ਹੀ ਨਹੀਂ ਹੋਈ ਇਹ ਕਿ ਫਿਰ ਹੋਈ ਉਹਨਾਂ ਨੇ ਕੀ ਵੀ ਜਾ ਰਿਹਾ। ਕੰਮ ਪਤਾ ਕੀ ਕੀਤਾ 101 ਬਣਾਏ ਆ। ਹਾਂ। ਉਹਨਾਂ ਨੇ ਕੀਤਾ ਸ਼ਗਨਾਂ ਵਾਲਾ ਕੰਮ। ਹਾਂ। ਪਰ ਸਾਡੇ ਭਾਰਤੀ ਕਹਿ ਰਹੇ ਹੁੰਦੇ ਕਿ ਚਲੋ ਕੋਈ ਸ਼ਗਨ ਹੀ ਪੈ ਰਹੇ ਪੈਣ ਦੋ ਜਿਹੜੇ ਬਾਅਦ ਚ ਪੰਗੇ ਪੈਣਗੇ ਨਾ ਉਹਦਾ ਕੋਈ ਦੇਖ ਨਹੀਂ ਰਿਹਾ। ਤੇ ਬਾਈ ਦੇ ਵੇ ਮਿੱਤਰੋ ਅੰਕਲ ਕੀ ਕਹਿ ਰਹੇ ਨੇ? ਮਿੱਤਰੋ ਅੰਕਲ ਦਾ ਧਿਆਨ ਹੀ ਨਹੀਂ ਗਿਆ ਇੱਧਰ। ਮਿੱਤਰੋ ਅੰਕਲ ਤੇ ਬਸ ਅੱਜ ਇੰਡੀਆ ਕ੍ਰਿਕਟ ਜਿੱਤੇ ਉਹਨੂੰ ਵਧਾਈਆਂ ਦੇ ਰਹੇ ਨੇ। ਨਹੀਂ ਉਹਦੇ ਤੇ ਵੀ ਕਹਿੰਦੇ ਰੌਲਾ ਤਾਂ ਇਹ ਪੈ ਰਿਹਾ ਕਿ ਮਿੱਤਰੋ ਅੰਕਲ ਹੈ ਤਾਂ ਮੁਮਕਿਨ ਹੈ ਪਰ ਮੈਨੂੰ ਇਹ ਨਹੀਂ ਸਮਝ ਆਈ ਵੀ ਮਿੱਤਰੋ ਅੰਕਲ ਜਾ ਕੇ ਚੌਕੇ ਛੱਕੇ ਮਾਰ ਕੇ ਆਏ ਨੇ ਕਿ ਭੱਜ ਕੇ ਰਨ ਲਏ ਸੀ ਉਹਨਾਂ ਨਹੀਂ ਨੇ। ਮਿੱਤਰੋ ਅੰਕਲ ਨੇ ਨਾ ਫਿਰ ਉੱਥੇ ਵੀ ਈਵੀਐਮ ਚਲਾਈ ਹੋਣੀ ਹੈ ਮੈਚ ਵਿੱਚ ਓ ਹੈ ਨਾ। ਹਾਂ ਬਈ ਏਦਾਂ ਹੀ ਹੈ। ਲੋ ਜੀ ਹਾਸੇ ਚਾਰੇ ਪਾਸੇ ਪ੍ਰੋਗਰਾਮ ਸੁਣ ਰਹੇ ਸੀ ਤੁਸੀਂ। ਮੈਂ ਹਰਮਨਪ੍ਰੀਤ ਕੌਰ, ਮੇਰੇ ਨਾਲ ਤਾਂ ਆਇਆ ਸ਼ੌਂਕੀ ਤੇ ਹੁਣ ਗੱਲਾਂ ਬਾਤਾਂ। ਤੇਰੇ ਠੱਕ ਪੜੀ ਹੁੰਦੀ ਤੁਹਾਡੇ ਕੋਈ ਭੂਤ ਭਾਤ ਘੁੰਮਦਾ? ਨਹੀਂ ਤਾਇਆ ਉਹ ਬਾਹਰ ਕੋਈ ਆਇਆ ਹੋਣਾ ਨਾ। ਨਹੀਂ ਤੁਹਾਡੇ ਇੱਥੇ ਹੁਣੇ ਮੈਂ ਦੇਖਿਆ ਬਾਲ ਖਲੇਰੇ ਕੋਈ ਭੂਤ ਨਿਕਲਿਆ। ਤਾਇਆ ਸੋਚ ਸਮਝ ਕੇ ਬੋਲਿਆ ਕਰ ਕੋਈ ਨਿਕਲ ਕੇ ਗਿਆ ਹੋਣਾ। ਡਰ ਲੱਗਿਆ ਮੈਨੂੰ ਮੇਰਾ ਤਰਾ ਨਿਕਲ ਚੱਲਾ ਸੀ। ਕੋਈ ਨਹੀਂ ਤੂੰ ਡਰਿਆ ਨਾ ਕਰ ਤਾਇਆ ਆਈ ਐਮ ਵਿਦ ਯੂ। ਹਾਂ ਹੌਸਲਾ ਰੱਖਿਆ ਕਰ। ਇਹੀ ਤੇ ਡਰ ਹੈਗਾ ਤੂੰ ਤੇ ਭੱਜ ਜਾਣਾ। ਤੇ ਮੂਲ ਮੰਤਰ ਆਂਦਾ ਵੀ ਬੋਲ ਕੇ ਨਿਕਲ ਜਾਣਾ। ਮੈਂ ਫਸ ਜਾਣਾ। ਤਾਇਆ ਕੋਈ ਗੱਲ ਨਹੀਂ ਤੇਰੇ ਨਾਲ ਆ ਕਹਿਤਾ ਨਾ ਨਾਲ। ਚੱਲ ਚਲੀਏ ਹੁਣ। ਕਿੱਥੇ? ਘਰ ਜਾਣ ਦਾ ਵੇਲਾ ਹੋ ਗਿਆ ਗੱਲਾਂ ਬਹੁਤ ਹੋ ਗਈਆਂ। ਹਾਂ ਘਰ ਜਾਣ ਦਾ ਹੋ ਗਿਆ ਜੇ ਵੇਲਾ ਚੱਕੋ ਚਾਹ ਨਾ ਕੇਲਾ। ਠੀਕ ਹੈ ਤੇ ਕੱਲ ਮਿਲਦੇ ਆ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਹਾਨੂੰ ਹਸਾਉਂਦੇ ਰਵਾਂਗੇ ਗੁਜਗੁਜਾਉਂਦੇ ਰਵਾਂਗੇ ਤੇ ਮੁਲਾਕਾਤਾਂ ਏਦਾਂ ਹੀ ਚੱਲਦੀਆਂ ਰਹਿਣਗੀਆਂ ਕਿਉਂਕਿ ਰੱਬ ਤੁਹਾਨੂੰ ਜ਼ਿੰਦਗੀ ਦੇਵੇ। ਮੈਂ ਤੇ ਪਹਿਲਾਂ ਹੀ ਅਮਰ ਆ। हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मान जोग ते मन पाउंदा रेडियो पंजाबी रेडियो USA।